व्यूअर्स वेलकम बैक ऑन प्रोग्राम। सो व्यूअर्स गलबात करन जा रहे हैं कि व्यूअर्स जिस तरह कि आप जानते हैं कि जिहड़ी सिख कौम है वो शहीदां दी कौम है और सिख कौम दे जिहड़े हीरे ने भाई सतवंत सिंह ते भाई केर सिंह जी होरां दा अज जिहड़ा 6 जनवरी नूं शहीदी दिन है। जिस तरह कि इंडिया दे विच 6 जनवरी ਦੀ ਸਵੇਰ ਹੋ ਚੁੱਕੀ ਹੈ। ਸੋ 6 ਜਨਵਰੀ 1999 ਨੂੰ ਦਿੱਲੀ ਤਿਹਾੜ ਜੇਲ੍ਹ ਵਿੱਚ ਇਹਨਾਂ ਨੂੰ ਫਾਂਸੀ ਦਿੱਤੀ ਗਈ ਸੀ। ਸੋ ਅੱਜ ਆਪਾਂ ਉਹਨਾਂ ਨੂੰ ਯਾਦ ਕਰ ਰਹੇ ਹਾਂ ਔਰ ਆਪਣੀ ਸ਼ਰਧਾ ਦੇ ਫੁੱਲ ਵੀ ਭੇਟ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੇ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? जिस धज से कोई मक्तल में गया वो शान सलामत रहती है, इस जां की तो कोई बात नहीं, ये जां तो आनी जानी है। अच्छा, ਅੱਜ ਸਾਡਾ ਇਸ ਹਫਤੇ ਦਾ ਅਖੀਰਲਾ ਪ੍ਰੋਗਰਾਮ ਹੈ ਕਿਉਂਕਿ ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਵੀ ਦੱਸਿਆ ਹੈ ਕਿ ਕੱਲ ਅਸੀਂ ਫਲਾਈ ਕਰ ਰਹੇ ਹਾਂ ਕੈਨੇਡਾ ਲਈ, ਬ੍ਰਿਟਿਸ਼ ਕੋਲੰਬੀਆ ਲਈ, ਔਰ ਆਉਣ ਵਾਲੇ ਐਤਵਾਰ ਉੱਥੋਂ ਦੇ ਗ੍ਰਾਂਡ ਤਾਜ ਬੈਂਕੁਏਟ ਹਾਲ ਸਰੀ BC ਦੇ ਵਿੱਚ ਇੱਕ ਸੈਮੀਨਾਰ ਹੈ ਸਿਕਸ ਪ੍ਰੈਜ਼ੈਂਟ ਐਂਡ ਫਿਊਚਰ, ਔਰ ਉਹਦੇ 'ਚ ਮੈਨੂੰ ਉਹਨਾਂ ਨੇ ਐਜ਼ ਏ ਕੀਨੋਟ ਸਪੀਕਰ ਇਨਵਾਈਟ ਕੀਤਾ ਹੋਇਆ। ਸੋ 2-3 ਦਿਨ ਅਸੀਂ ਕੱਲ ਸ਼ਾਮ ਤੋਂ ਲੈ ਕੇ ਅਗਲੇ ਦਿਨਾਂ ਤੱਕ ਸਰੀ ਔਰ ਉਸ ਦੀਆਂ ਸਰਾਊਂਡਿੰਗਸ 'ਚ ਹੀ ਹੋਵਾਂਗੇ। ਔਰ ਜਿਹੜੇ ਵੀ ਸਾਡੇ TV84 ਦੇ ਵਿਊਅਰਸ ਔਰ ਜਾਣੂ ਸਾਡੇ ਵੀਰ ਮਿਲਣਾ ਚਾਹੁਣ ਸੋ ਸਾਡੀ ਅਵੇਲੇਬਿਲਿਟੀ ਉੱਥੇ ਬੇਸ਼ੱਕ ਕੋਈ ਐਡਰੈਸ ਤਾਂ ਨਹੀਂ ਹੋਣਾ ਲੇਕਿਨ ਪਤਾ ਲੱਗ ਜਾਏਗਾ ਕਿ ਵੀ ਅਸੀਂ ਕਿੱਥੇ। ਔਰ ਇਸ ਲਈ ਅਸੀਂ ਜਿਵੇਂ ਅੱਜ 5 ਜਨਵਰੀ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਨੂੰ ਅਸੀਂ ਯਾਦ ਕੀਤਾ ਹੈ, ਉਹਨਾਂ ਦੇ ਜੀਵਨ ਨੂੰ ਔਰ ਉਹਨਾਂ ਦੇ ਸਾਜੇ ਖਾਲਸੇ ਦੇ ਕ੍ਰਿਸ਼ਮਾ ਨੂੰ, ਜਿਹੜੇ ਉਹਨਾਂ ਦੇ ਕ੍ਰਿਸ਼ਮੇ ਨੇ ਉਹਨਾਂ 'ਚ ਖਾਲਸਾ ਆਪਣੇ ਆਪ 'ਚ ਇੱਕ ਕ੍ਰਿਸ਼ਮਾ ਹੈ। ਔਰ ਉਸ ਕ੍ਰਿਸ਼ਮੇ ਦਾ ਇੱਕ ਜਲਵਾ 6 ਜਨਵਰੀ 1999 ਨੂੰ 34 ਵਰ੍ਹੇ ਪਹਿਲਾਂ ਵੀ ਜ਼ਮਾਨੇ ਨੇ ਦੇਖਿਆ। ਵੈਸੇ ਉਸ ਤੋਂ ਪਹਿਲਾਂ 31 ਅਕਤੂਬਰ 1984 ਨੂੰ ਭੂਤਾਂ ਦੇ ਦਿਨ ਹੈਲੋਵੀਨ ਆਲ ਘੋਸਟ ਡੇ ਦੇ ਮੌਕੇ ਵੀ ਇੱਕ ਜਲਵਾ ਦੁਨੀਆ ਨੇ ਦੇਖਿਆ ਕਿ ਕਿਵੇਂ ਗੁਰੂ ਕੇ ਸਪੁੱਤਰਾਂ ਭਾਈ ਬੇਅੰਤ ਸਿੰਘ ਭਾਈ ਸਤਵੰਤ ਸਿੰਘ ਨੇ ਉਸ ਬੜੀ ਖਤਰਨਾਕ ਵਿੱਚ ਭੂਤਣੀ ਜਿਸ ਨੇ ਹਜ਼ਾਰਾਂ ਸਿੱਖਾਂ ਦੇ ਖੂਨ ਦਾ ਖੱਪਰ ਭਰ ਕੇ ਪੀਤਾ, ਜੂਨ 84 ਦੀ ਟੋਟਲ ਵਾਰ ਸਿੱਖਾਂ ਦੇ ਖਿਲਾਫ ਭਰਪਾ ਕੀਤੀ, ਉਸ ਨੂੰ 31 ਅਕਤੂਬਰ ਵਾਲੇ ਦਿਨ ਹੀ, ਕਿਉਂਕਿ ਉਸ ਦਿਨ ਯੂਰਪ 'ਚ ਦਿਨ ਸ਼ੁਰੂ ਹੋਇਆ ਸੀ ਆਲ ਘੋਸਟ ਡੇ ਕਿ ਵੀ ਡਰਾ ਕੇ ਭੂਤਾਂ ਨੂੰ ਜਿਹੜਾ ਦੌੜਾ ਦਿੰਦੇ ਸੀ, ਇਸ ਲਈ ਵੰਨ-ਸਵੰਨੇ ਉਸ ਕਿਸਮ ਦੀਆਂ ਜਿਹੜੀਆਂ ਡਰਾਉਣੀਆਂ ਸ਼ਕਲਾਂ ਔਰ ਪੂਰੇ ਜਿਹੜੀਆਂ ਨੇ ਚੜੇਲਾਂ ਔਰ ਜਿੰਨ ਬਣਾਏ ਹੁੰਦੇ ਸੀ। ਪਰ ਸਿੰਘਾਂ ਨੇ ਚੜੇਲ ਨੂੰ ਠੀਕ ਪਛਾਣਿਆ ਔਰ ਠੀਕ ਮੌਕੇ ਦੇ ਉੱਤੇ 31 ਅਕਤੂਬਰ ਦੀ ਸਵੇਰ 9 ਵਜੇ ਦੇ ਲਗਭਗ ਉਸ ਨੂੰ ਨਰਕਾਂ ਨੂੰ ਤੋਰਿਆ ਔਰ ਸਪਸ਼ਟਤਾ ਦੇ ਨਾਲ, ਦਲੇਰੀ ਦੇ ਨਾਲ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਕਿਸੇ ਹੋਰ ਦੇ ਗੋਲੀ ਨਾ ਲੱਗੇ, ਉਹਨੂੰ ਹੀ ਸਜ਼ਾ। ਜਾਂ ਹਾਲਾਂ ਉਹਦੀਆਂ 4-5 ਨਕਲਾਂ ਵਾਲੀਆਂ ਔਰਤਾਂ ਉਹਦੀਆਂ ਸ਼ਕਲਾਂ ਵਾਲੀਆਂ ਜਿਹੜੀਆਂ ਨੇ ਉਹ ਤਿਆਰ ਕਰਕੇ ਨਾਲ ਹੁੰਦੀਆਂ ਸੀ ਜਦੋਂ 15 ਅਗਸਤ ਨੂੰ ਵੀ ਉਹ ਗਈ ਝੰਡਾ ਚਲਾਉਣ, ਤੇ ਉਦੋਂ ਵੀ 5-6 ਕਾਰਾਂ 'ਚ ਅੱਡ-ਅੱਡ ਉਹਦੀਆਂ ਸ਼ਕਲਾਂ ਵਾਲੀਆਂ ਸੀ। ਪਰ ਬੇਅੰਤ ਸਿੰਘ ਸਤਵੰਤ ਸਿੰਘ ਨੇ ਅਸਲੀ ਨੂੰ ਹੀ ਮਾਰਿਆ, ਕੋਈ ਉਹਦੇ 'ਚ ਕਿਸੇ ਹੋਰ ਦਾ ਨੁਕਸਾਨ ਨਹੀਂ ਕੀਤਾ। ਔਰ बेअंत सिंह ने कहा कि भाई हमने जो करना था कर लिया, तुमने जो करना है कर लो। और ये दोनों योद्धियां दा कारनामा ये याद दहानी सी कि भाई सुखा सिंह भाई महताब सिंह दे वारसां दी लड़ी अजे टुट्टी नहीं। उन्हां दे कमांडोआं ने उन्हां दोनों नूं ही भाई बेअंत सिंह भाई सतवंत सिंह नूं अंदर लिजा के ਗੋਲੀਆਂ ਦੇ ਨਾਲ ਭੁੰਨ ਦਿੱਤਾ ਹੈ, ਆਪਣੇ ਵੱਲੋਂ ਤਾਂ ਦੋਨਾਂ ਨੂੰ ਹੀ ਮਾਰ ਦਿੱਤਾ ਹੈ। ਬੇਅੰਤ ਸਿੰਘ ਮੌਕੇ ਤੇ ਸ਼ਹੀਦ ਹੋਏ, ਸਤਵੰਤ ਸਿੰਘ ਸਖਤ ਜ਼ਖਮੀ ਹਾਲਤ, ਜਿੱਥੇ ਕਿ ਗੋਲੀ ਉਹਨਾਂ ਦੀ ਰੀੜ੍ਹ ਦੀ ਹੱਡੀ ਦੇ ਵਿੱਚ ਵੀ ਸੀ, ਸਰੀਰ ਵੀ, ਲੇਕਿਨ ਇੱਕ ਕਰਾਮਾਤੀ ਤੌਰ ਤੇ ਉਹ ਬਚ ਗਏ ਕਿਉਂਕਿ ਉਹਨਾਂ ਨੇ ਜਿੱਥੇ ਬਹਾਦਰੀ ਦੇ ਕਾਰਨਾਮੇ 'ਚ ਆਪਣੀ ਥਾਂ ਬਣਾਈ ਔਰ ਉਹਨਾਂ ਦੇ ਨਾਲ ਉਹਨਾਂ ਦੀ ਮੰਗੇਤਰ ਬੀਬੀ ਸੁਰਿੰਦਰ ਕੌਰ, ਜਿਨ੍ਹਾਂ ਨੂੰ ਹਮੇਸ਼ਾ ਪੰਥ ਨੇ ਅਲੋਕਾਰ ਸੁਹਾਗਣ ਕਹਿ ਕੇ ਵਡਿਆਇਆ, ਯਾਦ ਕੀਤਾ। ਉਸ ਚੈਪਟਰ ਨੂੰ ਵੀ ਲਿਖਿਆ ਜਾਣਾ ਸੀ। ਕੁਦਰਤ ਨੇ ਜਦੋਂ ਕਿਸੇ ਜੀਵਨ ਨੂੰ, ਕਿਸੇ ਜ਼ਿੰਦਗੀ ਨੂੰ ਮੁਕੰਮਲ ਮਕਬੂਲੀਅਤ ਦੇਣੀ ਹੁੰਦੀ ਹੈ ਤੇ ਬਹੁਤ ਕੁਛ ਜਿਹੜਾ ਹੈ ਉਹ ਉਸ ਪਰਦੇ ਦੇ ਪਿੱਛੇ ਹੋ ਰਿਹਾ ਹੁੰਦਾ ਹੈ ਕਿ ਭਾਈ ਸਤਵੰਤ ਸਿੰਘ ਦੀ ਗੈਰਤ ਔਰ ਸਪਿਰਿਟ ਨੂੰ ਤਿਹਾੜ ਜੇਲ੍ਹ ਨੇ ਵੀ ਦੇਖਣਾ ਸੀ। ਉਹਨਾਂ ਦੇ ਜੇਲਰ, ਜੇਲ੍ਹ ਸੁਪਰਡੈਂਟ ਜਿਨ੍ਹਾਂ ਨੇ ਬਾਅਦ 'ਚ ਕਿਤਾਬਾਂ ਵੀ ਲਿਖੀਆਂ
ਔਰ ਉਹਨਾਂ ਦੀ ਅਲੋਕਾਰ ਸੁਹਾਗਣ ਸੁਰਿੰਦਰ ਕੌਰ ਦਾ ਵੀ ਕ੍ਰਿਸ਼ਮਾ ਕਿ ਜਿੱਥੇ ਉਹ ਮੰਗੇਤਰ ਹੈ ਪਰ ਉਹ ਭਾਈ ਸਤਵੰਤ ਸਿੰਘ ਦੀ ਫੋਟੋ ਦੇ ਨਾਲ ਲਾਵਾਂ ਲੈ ਕੇ ਜਿਹੜਾ ਅਲੋਕਾਰ ਸੁਹਾਗਣ ਦਾ ਦਰਜਾ ਪਾਉਂਦੀ ਹੈ। ਔਰ 84 ਤੋਂ 99 ਤੱਕ ਜਦੋਂ ਕਿ 6 ਜਨਵਰੀ 1999 ਨੂੰ ਭਾਈ ਸਤਵੰਤ ਸਿੰਘ ਔਰ ਭਾਈ ਕੇਰ ਸਿੰਘ ਉਹਨਾਂ ਨੂੰ ਫਾਂਸੀ ਦਿੱਤੀ ਜਾਂਦੀ ਹੈ ਤਿਹਾੜ ਜੇਲ੍ਹ 'ਚ। ਆਲਰੇਡੀ ਉੱਥੇ ਸਾਡੇ ਧਰਤੀ ਦੇ ਉੱਤੇ 6 ਜਨਵਰੀ ਦਾ ਸੂਰਜ ਚੜ੍ਹ ਚੁੱਕਾ ਔਰ ਮੋਸਟਲੀ ਫਾਂਸੀ ਸਵੇਰ ਦੇ ਵੇਲੇ ਹੀ ਦਿੱਤੀ ਜਾਂਦੀ ਹੈ 4, 4:30, 5 ਵਜੇ ਦੇ ਵਕਤ। ਔਰ ਭਾਈ ਕੇਰ ਸਿੰਘ ਜਿਨ੍ਹਾਂ ਦਾ ਜੁਡੀਸ਼ੀਅਲ ਮਰਡਰ ਕੀਤਾ ਗਿਆ, ਇਹ ਜੁਡੀਸ਼ੀਅਲ ਮਰਡਰ ਉਸ ਵੇਲੇ ਦੇ ਜਿਹੜੇ ਜੱਜ ਨੇ ਯੂਰਪ ਤੋਂ ਲੈ ਕੇ ਉਹਨਾਂ ਦਾ ਇਸ ਦੇ ਉੱਤੇ ਕਹਿਣਾ ਸੀ, ਕਿਉਂਕਿ ਨਾ ਤਾਂ ਇੰਦਰਾ ਗਾਂਧੀ ਨੂੰ ਮਾਰਨ ਦੀ ਸਾਜ਼ਿਸ਼ 'ਚ ਉਹਨਾਂ ਦੀ ਕੋਈ, ਹਾਂ ਉਹਨਾਂ ਨੇ ਭਾਈ ਬੇਅੰਤ ਸਿੰਘ ਜਿਹੜੇ ਉਹਨਾਂ ਦੇ ਨੇੜਲੇ ਰਿਸ਼ਤੇਦਾਰ ਸੀ ਉਹਨਾਂ ਨੂੰ ਇਹ ਐਨਕਰੇਜ ਜ਼ਰੂਰ ਕੀਤਾ ਕਿ ਭਾਈ ਤੂੰ ਗੁਰੂ ਕਾ ਸਿੱਖ ਹੈ, ਅੰਮ੍ਰਿਤਧਾਰੀ ਹੋ, ਅੰਮ੍ਰਿਤ ਛਕ। ਔਰ ਜਦੋਂ ਫਿਰ ਅੰਮ੍ਰਿਤ ਭਾਈ ਬੇਅੰਤ ਸਿੰਘ ਨੇ ਛਕਿਆ, ਜ਼ਾਹਰ ਹੈ ਗੈਰਤ ਸੁੱਤੀ ਹੋਈ ਜਾਗੀ, ਉਸ ਨੇ ਫੈਸਲਾ ਕੀਤਾ ਕਿ ਭਾਈ ਹਜ਼ਾਰਾਂ ਸਿੱਖਾਂ ਦਾ ਖੂਨ ਬਹਾਉਣ ਵਾਲੀ ਇਸ ਔਰਤ ਨੂੰ ਸਜ਼ਾ ਯਾਫਤਾ ਕਰਨਾ ਚਾਹੀਦਾ। ਔਰ ਇਕੱਲਾ ਇਹੀ ਨਹੀਂ ਸੀ, ਹੁਣ ਤਾਂ ਇਸ ਗੱਲ ਦੇ ਕਿੰਨੇ ਸਬੂਤ ਨੇ ਕਿ 9 ਨਵੰਬਰ 1984 ਨੂੰ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਸੀ ਔਰ ਸੈਕੰਡ ਜਿਹੜੀ ਪਲੈਨਿੰਗ ਇਹਨਾਂ ਦੀ ਸੀ ਉਹ ਭਾਰਤ ਭਰ ਦੇ ਗੁਰਦੁਆਰਿਆਂ ਤੇ ਹਮਲਾ ਕਰਕੇ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਕਰਨਾ ਔਰ ਉਹਨੂੰ ਪ੍ਰੀਐਂਪਟ ਕੀਤਾ ਉਹਨਾਂ ਨੇ। ਸੋ ਜ਼ਾਹਰਾ ਤੌਰ ਦੇ ਉੱਤੇ ਜਿਹੜਾ ਭਾਈ ਕੇਰ ਸਿੰਘ ਦਾ ਬਸ ਇੰਨਾ ਕੁ ਰੋਲ ਸੀ ਕਿ ਭਾਈ ਬੇਅੰਤ ਸਿੰਘ ਨੂੰ ਅੰਮ੍ਰਿਤ ਛਕਾਉਣ ਦੇ ਲਈ ਪ੍ਰੇਰਨਾ, ਔਰ ਜਿਹੜਾ ਉਹਨਾਂ ਦੇ ਉੱਤੇ ਟਰਾਇਲ ਕਰਕੇ ਉਹਨਾਂ ਨੂੰ ਕੰਸਪੀਰੇਸੀ ਜਾਂ ਮੁੜ ਕੇ ਮੌਤ ਦੀ ਸਜ਼ਾ ਦਵਾਈ ਗਈ, ਉਹਦਾ ਇੱਕ ਸਬੂਤ ਇਹ ਕਿਹਾ ਗਿਆ ਕਿ ਜੀ ਭਾਈ ਬੇਅੰਤ ਸਿੰਘ ਦਾ ਸੋਨੇ ਦਾ ਕੜਾ ਔਰ ਮੁੰਦਰੀ ਜਿਹੜੀ ਹੈ ਉਹ ਭਾਈ ਕੇਰ ਸਿੰਘ ਦੇ ਘਰੋਂ ਮਿਲੀ। ਕਿਉਂਕਿ ਜਦੋਂ ਅੰਮ੍ਰਿਤ ਛਕਾਇਆ ਜਾਂਦਾ ਇਸ ਗੱਲ ਨੂੰ ਯਕੀਨੀ ਬਣਾਇਆ ਜਾਂਦਾ ਹੈ ਕਿ ਸਿਰਫ ਲੋਹੇ ਦਾ ਕੜਾ ਹੋਏ, ਕੋਈ ਸੋਨੇ ਦਾ ਗਹਿਣਾ ਨਾ ਹੋਏ, ਕੋਈ ਕੰਨ ਨਾ ਵਿੰਨੇ ਹੋਣ, ਕੋਈ ਮੁੰਦਰੀਆਂ ਮੰਦਰੀਆਂ ਨਾ ਹੋਣ। ਔਰ ਇਸ ਲਈ ਜ਼ਾਹਰ ਹੈ ਕਿ ਬੇਅੰਤ ਸਿੰਘ ਜਦੋਂ ਅੰਮ੍ਰਿਤ ਛਕਣ ਗਏ ਤੇ ਉਹਨਾਂ ਨੇ ਜੋ ਸੋਨੇ ਦੀ ਮੁੰਦਰੀ ਔਰ ਕੜਾ ਭਾਈ ਕੇਰ ਸਿੰਘ ਦੇ ਘਰ ਰੱਖਿਆ, ਕਿਉਂਕਿ ਉਹਦੇ ਨੇੜੇ ਸੀ ਜਿੱਥੇ ਕਿ ਅੰਮ੍ਰਿਤ ਸੰਚਾਰ ਹੋਇਆ। ਸੋ ਇਹਨੂੰ ਆਧਾਰ ਬਣਾ ਕੇ ਉਹਨਾਂ ਨੇ ਉਹਨਾਂ ਨੂੰ ਮੌਤ ਦੀ, ਪਰ ਜਿਹੜੇ ਅਖੀਰਲੇ ਉਹਨਾਂ ਦੇ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਤਿਹਾੜ ਜੇਲ੍ਹ 'ਚੋਂ ਆਈ ਆਵਾਜ਼ ਖਾਲਿਸਤਾਨ ਖਾਲਿਸਤਾਨ, ਉਹ ਵਾਕਈ ਉਹ ਰੋਰ ਜਿਹੜੀ ਆ ਤਿਹਾੜ ਜੇਲ੍ਹ ਗੂੰਜੀ 6 ਜਨਵਰੀ ਦੀ ਸਵੇਰ ਨੂੰ ਵੀ ਔਰ ਉਸ ਤੋਂ ਪਹਿਲਾਂ ਵੀ। ਭਾਈ ਸਤਵੰਤ ਸਿੰਘ ਦੇ ਲਗਭਗ 5 ਸਾਲ ਹਾਲਾਂ ਬਹੁਤ ਸਟ੍ਰਿਕਟ ਉਹਨਾਂ ਨੂੰ ਰੱਖਿਆ ਹੋਇਆ ਸੀ ਕੈਦਖਾਨੇ 'ਚ, ਸੋਲੀਟਰੀ ਕਨਫਾਈਨਮੈਂਟ 'ਚ, ਪਰ ਕੋਈ ਨਾ ਕੋਈ ਉਹਨਾਂ ਦਾ ਜਿਹੜਾ ਸੁਨੇਹਾ ਬਾਹਰ ਨਿਕਲ ਆਉਂਦਾ ਸੀ ਔਰ ਇਹੀ ਸੀ ਜਿਵੇਂ। ਔਰ ਬਹੁਤ ਖੂਬਸੂਰਤ ਉਹਨਾਂ ਦਾ ਬਿਲਕੁਲ ਯੰਗ 20-21 ਸਾਲ ਦੀ ਉਮਰ ਦਾ ਸਤਵੰਤ ਸਿੰਘ, ਔਰ ਈਵਨ ਇਸ ਤੋਂ ਪਹਿਲਾਂ ਜਿਹੜੇ ਉਹਨਾਂ ਦੇ ਭਲਵਾਨੀ ਅਖਾੜੇ ਸੀ, ਕੋਈ ਹਨੂਮਾਨ ਅਖਾੜਾ, ਕੋਈ ਰੈਸਲਿੰਗ ਦਾ ਵੀ ਸ਼ੌਕ ਰੱਖਦਾ ਸੀ, ਉਹਨਾਂ 'ਚ ਸੀ। ਉਹ ਤਾਂ ਕਹਿਣ ਵੀ ਸਾਡੇ ਭਲਵਾਨ ਜਿਵੇਂ ਹੋ ਹੀ ਨਹੀਂ ਸਕਦੇ, ਔਰ ਸਿੱਖੀ ਸਰੂਪ ਵੀ ਨਹੀਂ ਸੀ ਪਹਿਲੇ ਪਾਰਟ 'ਚ ਤਾਂ। ਲੇਕਿਨ ਇਹ ਸਿੱਖੀ ਗੈਰਤ ਅਣਖ ਜਿਹੜੀ ਹੈ ਜਦੋਂ ਸਤਿਗੁਰੂ ਦੀ ਰਹਿਮਤ ਹੁੰਦੀ ਹੈ, ਫਿਰ ਭਾਈ ਸਤਵੰਤ ਸਿੰਘ ਦੇ ਜਿਹੜੇ 5 ਵਰ੍ਹੇ ਤਿਹਾੜ ਜੇਲ੍ਹ 'ਚ ਬੀਤੇ ਉਹ ਸ਼ਾਨ ਆਉਣ ਵਾਲੇ ਸੀ। ਔਰ ਇਹੀ ਉਹਨਾਂ ਦਾ ਸੀ ਕਿ ਮੇਰੀ ਗੁਰੂ ਚਰਨਾਂ 'ਚ ਅਰਦਾਸ ਹੈ ਕਿ ਵੀ ਮੈਨੂੰ ਫੇਰ ਜਨਮ ਮਿਲੇ, ਮੈਂ ਫੇਰ ਪੰਥ ਦੀ ਸੇਵਾ 'ਚ ਆਪਣੀ ਜ਼ਿੰਦਗੀ ਕੁਰਬਾਨ ਕਰਾਂ, ਉਦੋਂ ਤੱਕ ਜਦੋਂ ਤੱਕ ਕੌਮ ਦੇ ਗੁਲਾਮੀ ਦੇ ਸੰਗਲ ਕੱਟੇ ਨਹੀਂ ਜਾਂਦੇ। ਔਰ ਭਾਈ ਕੇਰ ਸਿੰਘ ਜਿਹੜੇ ਬੜੇ ਮਿਡਲ ਏਜ ਸੀ, ਬਜ਼ੁਰਗ, ਔਰ ਸੈਂਟਰ ਗਵਰਨਮੈਂਟ ਦੀ ਨੌਕਰੀ ਕਰਦੇ ਸੀ, ਇੱਕ ਇੰਟੈਲੈਕਚੁਅਲ, ਉਹਨਾਂ ਦਾ ਵਕਤ ਵੀ ਜਿੱਥੇ ਬਾਣੀ ਪੜ੍ਹਨ ਔਰ ਕਿਤਾਬਾਂ ਦਾ ਮੁਤਾਲਿਆ ਕਰਨ 'ਚ ਗੁਜ਼ਰਦਾ ਸੀ, ਉੱਥੇ ਬੇਖੌਫ। ਔਰ 6 ਜਨਵਰੀ ਦੀ ਸਵੇਰ ਨੂੰ ਦੁਨੀਆ ਨੇ ਦੇਖਿਆ ਕਿ ਵਾਕਈ ਜਿਸ ਧੱਜ ਸੇ ਕੋਈ ਮਕਤਲ में गया ਕਿ ਬਈ ਕਿਸ ਸ਼ਾਨ ਨਾਲ ਖਾਲਿਸਤਾਨ ਜ਼ਿੰਦਾਬਾਦ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇ ਜੈਕਾਰੇ। ਔਰ ਇਧਰ ਚੁੱਪ ਵਰਤੀ ਹੋਈ ਸੀ ਕਿਉਂਕਿ ਪੰਜਾਬ ਨੂੰ ਆਲਮੋਸਟ ਸੀਲ ਕੀਤਾ ਗਿਆ ਸੀ, ਖਬਰ ਬਾਹਰ ਵੀ ਨਹੀਂ ਸੀ ਨਿਕਲਣ ਦਿੱਤੀ ਗਈ। ਔਰ ਇੰਨਾ ਇਹੀ ਨਹੀਂ, ਅਸੀਂ ਅੱਜ ਕਹਿੰਦੇ ਹਾਂ ਕਿ ਭਾਈ ਕਦੇ ਸੰਤ ਪਿੰਡਰਾਂ ਵਾਲਿਆਂ ਤੋਂ ਖੌਫਜ਼ਦਾ ਸੀ, ਅੱਜ ਉਹਨਾਂ ਦੀ ਤਸਵੀਰ ਤੋਂ ਵੀ ਖੌਫਜ਼ਦਾ ਨੇ। ਜਦੋਂ ਭਾਈ ਸਤਵੰਤ ਸਿੰਘ ਕੇਰ ਸਿੰਘ ਨੂੰ ਫਾਂਸੀ ਦੇ ਦਿੱਤੀ ਗਈ, ਉਹਨਾਂ ਦਾ ਅੰਤਮ ਸੰਸਕਾਰ ਵੀ ਉਸ ਚੋਰੀ ਛਿਪੇ ਤਰੀਕੇ ਨਾਲ ਕੀਤਾ ਗਿਆ। ਔਰ ਜਿਹੜੀ ਸਿੱਖ ਪਰੰਪਰਾ ਮੁਤਾਬਕ ਬਹੁਤ ਜਿਹੜੇ ਸਿੱਖ ਇਹ ਨੇ ਕਿ ਜਿਹੜੀਆਂ ਐਸ਼ਿਜ਼ ਨੇ ਉਹ ਕੀਰਤਪੁਰ ਸਾਹਿਬ ਦੇ ਵਿੱਚ ਜਲ ਪ੍ਰਵਾਹ ਕੀਤੀਆਂ ਜਾਂਦੀਆਂ ਨੇ, ਜਿਹੜਾ
ਅਨੰਦਪੁਰ ਸਾਹਿਬ ਦੇ ਨਾਲ ਵਾਕਿਆ ਹੈ। ਲੇਕਿਨ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਦੀਆਂ ਐਸ਼ਿਜ਼ ਉਹਨਾਂ ਦੇ ਫਾਦਰ ਜਾਂ ਉਹਨਾਂ ਦੇ ਘਰਦਿਆਂ ਨੂੰ ਵੀ ਨਹੀਂ ਦਿੱਤੀਆਂ ਗਈਆਂ। ਉਹਨਾਂ ਐਸ਼ਿਜ਼ ਨੂੰ ਲਿਜਾ ਕੇ ਗੰਗਾ ਦੇ ਵਿੱਚ ਜਿਹੜਾ ਹੈ ਉਹ ਜਲ ਪ੍ਰਵਾਹ ਕੀਤਾ ਗਿਆ। ਇੰਨਾ ਖੌਫ ਸੀ ਉਹਨਾਂ ਨੂੰ ਸੀ ਵੀ ਉਹਨਾਂ ਦੀਆਂ ਐਸ਼ਿਜ਼ ਵੀ ਜੇ ਪੰਜਾਬ ਦੀ ਧਰਤੀ ਤੇ ਆਈਆਂ ਤੇ ਉਹਦੇ ਚੋਂ ਇੱਕ ਰੈਬੈਲੀਅਨ ਨਿਕਲੇਗਾ। ਤੇ ਮੈਂ ਅਕਸਰ ਇਹ ਕਿਹਾ, ਮੈਂ ਕਿਹਾ ਜੀ ਤਿਹਾੜ ਜੇਲ੍ਹ ਤਾਂ ਸਾਡੇ ਲਈ ਇੱਕ ਤੀਰਥ ਤਾਂ ਹੈ ਹੀ ਹੈ, ਪਿਲਗ੍ਰਿਮ ਸੈਂਟਰ ਹੈ, ਉਹ ਵੀ ਅਸੀਂ ਲਿਬਰੇਟ ਕਰਵਾਉਣਾ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਦਿੱਲੀ ਤਖਤ ਪਰ ਬਹਿਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ। ਉਹ ਵੀ ਸਾਡਾ, ਪਰ ਇਹਨਾਂ ਨੇ ਕਿਉਂਕਿ ਹੁਣ ਗੰਗਾ ਤੱਕ ਲੈ ਗਏ ਨੇ ਸਾਡੇ ਸ਼ਹੀਦਾਂ ਦੀਆਂ ਅਸਥੀਆਂ ਨੂੰ, ਉਹਨਾਂ ਦੇ ਉਹ ਰਿਮੇਨਸ ਨੂੰ, ਤੇ ਉੱਥੇ ਤੱਕ ਵੀ ਸਾਡਾ ਫਿਰ ਹੁਣ ਦਾਅਵਾ ਬਣ ਜਾਂਦਾ ਕਿਉਂਕਿ ਇਹ ਜੀਓਗ੍ਰਾਫੀਆ ਇਹਨਾਂ ਨੇ ਹੀ ਡਰਾ ਕੀਤਾ ਹੋਇਆ। ਔਰ ਅਸੀਂ ਜਿੱਥੇ ਉਹਨਾਂ ਦੋਨਾਂ ਹੀ ਯੋਧਿਆਂ ਨੂੰ ਯਾਦ ਕਰ ਰਹੇ ਹਾਂ, ਬਿਲਕੁਲ ਉਹਨਾਂ ਨੂੰ ਅਕਾਲ ਤਖਤ ਸਾਹਿਬ ਵੱਲੋਂ ਵੀ ਕੌਮੀ ਸ਼ਹੀਦ ਐਲਾਨਿਆ ਹੋਇਆ। ਔਰ ਹਰ ਸਾਲ 6 ਜਨਵਰੀ ਨੂੰ ਭਾਈ ਸਤਵੰਤ ਸਿੰਘ ਭਾਈ ਕੇਰ ਸਿੰਘ ਦੀ ਯਾਦ ਦੇ ਵਿੱਚ ਹਰਮੰਦਰ ਸਾਹਿਬ, ਅੰਮ੍ਰਿਤਸਰ, ਅਕਾਲ ਤਖਤ ਸਾਹਿਬ, ਹਰ ਥਾਂ ਦੁਨੀਆ ਭਰ 'ਚ ਵੀ ਸਮਾਗਮ ਹੋਣਗੇ। ਔਰ ਮੈਂ ਜਿਵੇਂ ਖਬਰ ਵੀ ਹੈ ਪੰਜਾਬੀ ਅਜੀਤ ਦੀ ਕਿ ਉਹਨਾਂ ਦੀ 34ਵੀਂ ਸ਼ਹੀਦੀ ਦਿਨ ਦੇ ਮੌਕੇ ਹਰਮੰਦਰ ਸਾਹਿਬ ਸਮੂਹ ਦੇ ਵਿੱਚ ਸਮੂਹ ਸਿੱਖ ਜਥੇਬੰਦੀਆਂ ਤੇ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਿਨ ਨੂੰ ਮਨਾਇਆ ਜਾਏਗਾ। ਔਰ ਉਹਨਾਂ ਦੇ ਰਿਸ਼ਤੇਦਾਰਾਂ ਨੂੰ ਜਿਹੜਾ ਉਹ ਆਨਰ ਕੀਤਾ ਜਾਏਗਾ। ਔਰ ਜਿਹੜੇ ਸਰਕਾਰ ਦੇ ਨਾਲ ਭਾਈਵਾਲ ਬਾਦਲ ਟੱਬਰ ਰਿਹਾ, 3 ਦਿਨ ਪਹਿਲਾਂ ਸੁਖਬੀਰ ਬਾਦਲ ਵੀ ਉਹਨਾਂ ਦੇ ਪਿੰਡ ਭਾਈ ਸ਼ਹੀਦ ਭਾਈ ਸਤਵੰਤ ਸਿੰਘ ਦੇ ਜਿਹੜਾ ਅਫਗਾਨਾ, ਸ਼ਾਇਦ ਪਿੰਡ ਦਾ ਨਾਂ ਹੈ, ਨਹੀਂ ਅਫਗਾਨਾ ਨਹੀਂ ਹੈ, ਹੁਣ ਮੈਨੂੰ ਯਾਦ ਨਹੀਂ ਆ ਰਿਹਾ, ਡਿਸਟ੍ਰਿਕਟ ਗੁਰਦਾਸਪੁਰ ਦੇ ਵਿੱਚ, ਉੱਥੇ ਉਹਨਾਂ ਦੇ ਘਰ ਵਿਜ਼ਿਟ ਕੀਤਾ। ਔਰ ਇਹ ਦੱਸਣ ਦੇ ਲਈ ਕਿ ਜੀ ਦੇਖੋ ਅਸੀਂ ਹੁਣ ਉਹਦੇ ਤੇ ਵੀ ਮੀਡੀਆ ਨੇ ਬੜਾ ਕਿ ਜੀ ਅਕਾਲੀ ਦਲ ਟਰਨਿੰਗ ਬੈਕ ਟੂ ਮਿਲੀਟੈਂਸੀ ਇਹ ਉਹ, ਕਿਉਂਕਿ ਇਹ ਬਾਦਲਾਂ ਨੂੰ ਵੀ ਸਮਝ ਆ ਗਈ, ਦੂਜਿਆਂ ਨੂੰ ਵੀ ਆ ਗਈ ਕਿ ਭਾਈ ਜਿਹੜੇ ਆਪਣੀ ਕੌਮ ਦੇ ਗਦਾਰ ਬਣਦੇ ਨੇ, ਜਿਹੜੇ ਉਹਨਾਂ ਗਦਾਰਾਂ ਨੂੰ ਵਰਤ ਰਹੇ ਹੁੰਦੇ ਨੇ, ਉਹ ਵੀ ਉਹਨਾਂ ਗਦਾਰਾਂ ਨੂੰ ਡੰਪ ਕਰਦੇ ਨੇ। ਉਹਨਾਂ ਨੂੰ ਵੀ ਹੁੰਦਾ ਵੀ ਜਿਹੜੇ ਆਪਣਿਆਂ ਦੇ ਨਹੀਂ ਬਣੇ ਇਹ ਸਾਡੇ ਕਿੰਨੇ ਕੁ ਸਕੇ ਹੋਣਗੇ। ਸੋ ਜੇ ਇਹ ਵੀ ਕੋਈ ਤਬਦੀਲੀ ਹੋਏ ਤਾਂ ਪੋਜ਼ਿਟਿਵ ਹੋਏਗਾ। ਲੇਕਿਨ ਭਾਈ ਬੇਅੰਤ ਸਿੰਘ, ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਉਹਨਾਂ ਨੇ ਸਿੱਖ ਇਤਿਹਾਸ ਦੇ ਵਿੱਚ ਉਹ ਆਪਣੀ ਥਾਂ ਬਣਾਈ ਹੈ। ਇਹ ਖਾਲਿਸਤਾਨੀ ਗਗਨ ਦੇ ਰੋਸ਼ਨ ਸਿਤਾਰੇ ਨੇ ਔਰ ਉਹਨਾਂ ਦੀ ਕੁਰਬਾਨੀ ਆਉਣ ਵਾਲੀਆਂ ਨਸਲਾਂ ਨੂੰ ਵੀ ਹਮੇਸ਼ਾ ਅਗਵਾਈ ਦਿੰਦੀ ਰਹੇਗੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਜਿਹੜੇ ਅਹਿਮ ਇਸ਼ੂ ਨੇ ਉਸ ਦੇ ਉੱਪਰ ਆਪਣੇ ਜਿਹੜੇ ਵਿਚਾਰ ਨੇ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvreform.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਤਾਂ ਉਹ ਦੇਖਦੇ ਰਹੋ TV 4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।